व्यूअर्स वेलकम बैक ऑन प्रोग्राम। सो व्यूअर्स गलबात करांगे करतारपुर साहिब लांघ के हवाले नाल कि करतारपुर साहिब जी का जिहड़ा लांघा खोलण वेले रोजाना 5000 सिख यात्रुओं के जाण का प्रबंध किया गया सी, पर हुण भारत सरकार सिख विरोधी एजेंडे करके सिख यात्रुओं की गिनती रोजाना 250 तो 300 ते ही जिहड़ी सिमट के रह गई है। सो इस बारे आपां गलबात करन जा रहे हैं और नाल ही गुरबाणी विचारां दी साझ तुहाडे नाल पाई जाएगी। सो असीं चाहांगे कि तुसां इसी तरह बने रहना, देखण सुन लई एंड लिखण लई तुहाडा सब दा बहुत शुक्रिया जी। डॉक्टर साहब की विचारां ने? देखो 47 तो बाद साडी अरदास दे विच लफज शामिल होए कि जिहड़े गुरधाम साथों विछड़े ने उन्हां दे खुले दर्शन दीदार ते सेवा संभाल। अच्छा, करतारपुर साहब ਦਾ ਮੁਕਾਮ ਜਿਹੜਾ ਕਿ ਬਿਲਕੁਲ ਬਾਰਡਰ ਦੇ ਉੱਤੇ ਆਇਆ, ਬਿਲਕੁਲ ਇੱਕ ਉਜਾੜ ਸੀ। ਔਰ ਹੌਲੀ ਜਦੋਂ ਪਾਕਿਸਤਾਨ ਦੇ ਵਿੱਚ 1998 ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਇਤਿਹਾਸਕ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਲਾਈਨ ਹੋਰ ਚੰਗੇ ਢੰਗ ਨਾਲ ਸ਼ੁਰੂ ਹੋਈ। ਔਰ ਇਹ 2019 ਤੱਕ ਪਹੁੰਚਦੇ ਹਾਂ ਅਸੀਂ ਇਹ ਦੇਖਦੇ ਹਾਂ ਕਿ 70 ਸਾਲਾਂ ਤੋਂ ਸਿੱਖ ਕੌਮ ਦੀ ਅਰਦਾਸ ਕਬੂਲ ਹੋਈ ਜਦੋਂ ਕਿ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦਾ ਉਦਘਾਟਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਕੀਤਾ। ਔਰ ਉਸ ਤੋਂ ਪਹਿਲਾਂ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦਾ ਇਸ਼ਾਰਾ ਜਿਹੜਾ ਹੈ ਉਹ ਜਨਰਲ ਕਮਰ ਜਾਵੇਦ ਬਾਜਵਾ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਓਥ ਟੇਕਿੰਗ ਜਦੋਂ ਇਮਰਾਨ ਖਾਨ ਹੋਰਾਂ ਦੀ ਹੋਈ ਉਹਦੇ 'ਚ ਸ਼ਾਮਲ ਹੋਣ ਲਈ ਗਏ ਸੀ, ਉਹਨਾਂ ਦੇ ਮਿੱਤਰ ਕ੍ਰਿਕਟਰ, ਉਹਨਾਂ ਦੇ ਕੰਨ ਦੇ ਵਿੱਚ ਇਹ ਗੱਲ ਪਾ ਦਿੱਤੀ ਸੀ। ਹਾਲਾਂਕਿ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਤੋਂ ਪਹਿਲਾਂ ਉਹ ਦਰਬਾਰ ਹਾਲ ਬਣਨਾ ਜਾਂ ਜ਼ਮੀਨਾਂ ਐਕਵਾਇਰ ਕਰਨੀਆਂ, ਇਹ ਆਲਮੋਸਟ ਇਹਦੇ ਪਿੱਛੇ 20 ਸਾਲ ਦੀ ਪ੍ਰੋਸੈਸ ਸੀ ਜਿਹੜੀ 1999 ਤੋਂ ਹੀ ਹਾਇਰ ਲੈਵਲ ਦੇ ਉੱਤੇ ਸ਼ੁਰੂ ਹੋ ਗਈ ਸੀ। ਅੱਛਾ, ਹੁਣ ਇੱਕ ਪਾਸੇ ਸਿੱਖ ਕੌਮ ਦੇ ਵਿੱਚ ਚਾਅ, ਉਮੰਗ, ਉਤਸ਼ਾਹ ਸੀ ਹੈ ਕਿ ਸਾਡੀ ਅਰਦਾਸ ਪੂਰੀ ਹੋਈ ਵਿਦ ਗ੍ਰੈਂਡ ਫੈਨਫੇਅਰ ਇਸ ਨੂੰ ਜਿਹੜਾ ਇਸ ਦੀ ਸ਼ੁਰੂਆਤ ਹੋਈ। ਲੇਕਿਨ ਕਿਵੇਂ ਭਾਰਤੀ ਹਕੂਮਤ ਮੋਦੀ ਦੇ ਥੱਲੇ ਜਿਹਦਾ ਤਾਂ ਏਜੰਡਾ ਹੀ ਹਿੰਦੁਸਤਾਨ ਹੈ, ਉਹਨਾਂ ਨੇ ਕਿੰਨੀਆਂ ਵਿਚਾਲੇ ਆਬਸਟੈਕਲਸ ਖੜੀਆਂ ਕੀਤੀਆਂ, ਕਿੰਨੀਆਂ ਰੁਕਾਵਟਾਂ ਕਰਦੇ ਫਾਈਨਲੀ ਐਸਾ ਦਬਾਅ ਬਣਿਆ ਕਿ ਉਹਨਾਂ ਨੂੰ ਲੱਗਾ ਕਿ ਜੇ ਹੁਣ ਇਸ ਦੇ ਉੱਤੇ ਬਿਲਕੁਲ ਆ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸਿੱਖ ਕੌਮ ਦਾ ਰੋਹ ਇੰਨਾ ਕੁ ਜਾਗੇਗਾ ਜਿਹੜਾ ਉਹਨਾਂ ਤੋਂ ਸੰਭਾਲਿਆ ਨਹੀਂ ਜਾਏਗਾ। ਉਹਨਾਂ ਨੇ ਉਹ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਦੁੱਧ 'ਚ ਮੀਂਗਣਾ ਪਾ ਕੇ, ਕਿਉਂਕਿ ਮੰਗ ਤਾਂ ਇਹ ਸੀ ਕਿ ਭਾਈ ਇੱਕ ਇਹ ਮੁਕਾਮ ਜਿਹੜਾ ਬਿਲਕੁਲ ਬਾਰਡਰ 'ਤੇ ਹੈ, ਆਈਡੀ ਕੋਈ ਵੀ ਹੋਏ ਉਹਦੇ ਨਾਲ ਉਹ ਸਵੇਰੇ ਜਾਣ ਸ਼ਾਮ ਤੱਕ ਵਾਪਸ ਆ ਜਾਣ, ਕੋਈ ਨਾਈਟ ਸਟੇ ਨਹੀਂ ਹੈ, ਕੋਈ ਬਾਕੀ ਪਾਕਿਸਤਾਨ ਦੀ ਟੈਰੀਟਰੀ 'ਚ ਨਹੀਂ ਜਾਣਾ ਹੈ ਤੇ ਪਾਕਿਸਤਾਨ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਉਹਨਾਂ ਨੇ ਇਨਸਿਸਟ ਕੀਤਾ ਕਿ ਜੀ ਇਹ ਪਾਸਪੋਰਟ ਜ਼ਰੂਰੀ ਹੋਣਾ ਚਾਹੀਦਾ। ਫਿਰ ਕੱਲਾ ਪਾਸਪੋਰਟ ਕਿਵੇਂ ਬਣਦੇ ਨੇ ਉੱਥੇ, ਉਹਦੇ ਥੱਲੇ ਕਿੰਨੀਆਂ ਇੰਟੈਲੀਜੈਂਸ ਏਜੰਸੀਆਂ ਦਾ ਚੈੱਕਆਊਟ ਹੁੰਦਾ ਹੈ। ਫਿਰ ਜਦੋਂ ਇਹ ਸਾਰਾ ਪਾਰਟ ਹੋ, ਫਿਰ ਕੋਵਿਡ ਦੇ ਬਹਾਨੇ ਨਾਲ ਲੰਬਾ ਵਕਤ ਬਿਫੋਰ ਹੀ ਬੰਦ ਕਰਤਾ ਔਰ ਬਾਅਦ 'ਚ ਵੀ ਜਦੋਂ ਬਾਕੀ ਮੰਦਰ ਔਰ ਦੂਜੇ ਖੋਲ੍ਹ ਵੀ ਦਿੱਤੇ ਗਏ, ਕਈ ਮਹੀਨੇ ਬਾਅਦ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ। ਫਿਰ ਈਵਨ ਜਦੋਂ ਤੁਸੀਂ ਔਨਲਾਈਨ ਅਪਲਾਈ ਕਰਦੇ ਹੋ ਉਦੋਂ ਤੋਂ ਸ਼ੁਰੂ ਹੋ ਜਾਂਦਾ ਹੈ, ਜਦੋਂ ਤੁਸੀਂ ਜਾਣਾ ਇੰਟੈਲੀਜੈਂਸ ਏਜੰਸੀਆਂ ਦਾ। ਇਹਦੇ ਬਾਵਜੂਦ ਪਾਸਪੋਰਟ ਬਣਨ ਵੇਲੇ ਤੁਹਾਡੀ ਜਿਹੜੀ ਹੈ ਇੰਟੈਲੀਜੈਂਸ ਕਲੀਅਰੈਂਸ ਤੁਹਾਨੂੰ ਮਿਲੀ ਹੋਈ ਹੈ, ਪਰ ਜਦੋਂ ਤੁਸੀਂ ਕਰਤਾਰਪੁਰ ਸਾਹਿਬ ਜਾਣ ਲਈ ਕਰਨਾ ਹੈ ਉਹ ਫਿਰ ਉਹੀ ਪ੍ਰੋਸੈਸ ਤੁਹਾਡੀ ਚੱਲ ਰਹੀ ਹੈ। ਫਿਰ ਜਿਉਂ ਹੀ ਤੁਸੀਂ ਉੱਥੋਂ ਵਾਪਸ ਆਉਂਦੇ ਹੋ ਕਿਸ ਹੱਦ ਤੱਕ ਤੁਹਾਡੇ ਉੱਤੇ ਉਹਨਾਂ ਨੇ ਨਿਗਾਹਸਾਨੀ ਕੀਤੀ ਹੋਈ ਹੈ। ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਹੋਮ ਸੈਕਟਰੀ ਨੇ, ਹੋਮ ਮਿਨਿਸਟਰੀ ਦੇ ਨੇ, ਸਾਰੀ ਸਟੇਟਾਂ ਦੇ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਨੂੰ ਲਿਖਿਆ ਕਿ ਜਿਹੜੇ ਸਿੱਖਾਂ ਨੇ ਜਾਣਾ ਉਹਨਾਂ ਨੂੰ ਹਦਾਇਤ ਕੀਤੀ ਜਾਏ ਕਿ ਉੱਥੇ ਕੋਈ ਪ੍ਰਾਹੁਣਚਾਰੀ ਨਾ ਕਬੂਲਣ, ਕਿਸੇ ਨਾਲ ਗੱਲ ਨਾ ਕਰਨ, ਜਾਣ ਮੱਥਾ ਟੇਕਣ ਤੇ ਵਾਪਸ ਆ ਜਾਣ। ਹੁਣ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਉਣ ਲਈ ਪਾਕਿਸਤਾਨ ਹਕੂਮਤ ਨੇ ਕਿਹਾ ਸੀ ਕਿ ਜੀ ਅਸੀਂ 2000, ਕਿਉਂਕਿ ਉਹਨਾਂ ਨੇ ਆਪਣੀਆਂ ਚੈੱਕ ਪੋਸਟ ਬਣਾਉਣੀ ਹੈ, ਪੂਰਾ ਸਟਾਫ ਹੈ, ਕਿ ਅਸੀਂ 2000 ਦਾ ਪ੍ਰਬੰਧ ਕਰ ਇਹਨਾਂ ਨੇ ਉਦੋਂ ਰੌਲਾ ਪਵਾਇਆ ਕਿ ਜੀ ਨਹੀਂ 2000 ਕਿਉਂ, ਇਹ ਤਾਂ ਘੱਟੋ ਘੱਟ 10,000 ਰੋਜ਼ ਜਾਣਗੇ, ਉਹਨਾਂ ਦਾ ਪ੍ਰਬੰਧ ਹੋਣਾ ਚਾਹੀਦਾ। ਚਲੋ ਪਾਕਿਸਤਾਨ ਨੇ ਯੀਲਡ ਕੀਤਾ, 5000 ਦਾ ਜਿਹੜਾ ਹੈ ਉਹ ਰੱਖਿਆ ਗਿਆ ਔਰ ਉਹਨਾਂ ਨੇ ਬੜਾ ਪੂਰਾ ਇਨਫਰਾਸਟਰਕਚਰ ਉਹਦੇ ਲਈ ਬਣਾਇਆ, ਕਿੰਨੀਆਂ ਵਿੰਡੋਜ਼ ਕੀ ਆਉਣਾ ਹੈ। ਔਰ ਹੁਣ ਇਹਨਾਂ ਨੇ ਕਿਵੇਂ ਉਹਨੂੰ ਡਿਸਕਰੇਜ ਕਰਕੇ ਉਹਦਾ ਹੁਣ ਜਸ਼ਨ ਮਨਾ ਰਹੇ ਨੇ। ਔਰ ਇਹਨਾਂ ਦੀ ਖਬਰ ਹੈ ਮੀਡੀਆ ਦੀ, पोस्ट कोविड करतारपुर साहब कॉरीडोर फेल्स टू एंथ्यूज डिवोटीज कि जी सिखां कोई उत्साह ही नहीं है करतारपुर जाने का। अराउंड 200 to 250 pilgrims pay obeisance at Pakistan shrine against daily target of 5,000।
ਇਹ ਨਿਸ਼ਾਨਾ 5000 ਦਾ ਸੀ ਤੇ ਇਹ ਤਾਂ 2-250 ਰਹਿ ਗਏ, ਦਾ ਮਤਲਬ ਇਹ ਬਿਲਕੁਲ ਫੇਲ ਹੋ ਗਿਆ ਕੰਮ। ਔਰ ਦੂਜਾ ਇਹ ਵੀ ਬਲੇਮ ਕਰਨਗੇ ਕਿ ਜੀ ਦੇਖੋ ਨਹੀਂ। ਹੁਣ ਇਸੇ ਸਟੋਰੀ 'ਚ ਜਿਹੜਾ ਉਹਨਾਂ ਨੇ ਕਿਹਾ ਜੀ ਮੱਚ ਹਾਈਪਡ, ਕਿੰਨਾ ਹਾਈਪ ਕ੍ਰੀਏਟ ਕੀਤਾ ਸੀ ਕਿ ਜੀ ਸਿੱਖਾਂ ਦਾ ਮਦੀਨਾ ਔਰ ਉਹਨਾਂ ਦੀ ਡਿਜ਼ਾਇਰ ਪੂਰੀ ਹੋਈ। ਲੇਕਿਨ ਉਹਨਾਂ ਨੇ ਇਸ ਦੇ ਉੱਤੇ, ਹਾਲਾਂ ਸਟੋਰੀ ਇਹਨਾਂ ਨੇ ਰਿਡੀਕਿਊਲ ਕਰਨ ਲਈ ਬਣਾਈ ਹੈ, ਪਰ ਇਸ ਦੇ ਵਿੱਚ ਇਹਨਾਂ ਨੂੰ ਇਹ ਕਹਿਣਾ ਪਿਆ ਖੁਦ ਹੀ ਕਿ ਕਿਉਂ ਇਹ ਇਵੇਂ ਹੋ ਰਿਹਾ। The disinterest among pilgrims stems out of various reasons. ਉਹਦੇ ਵੱਖ-ਵੱਖ ਰੀਜ਼ਨ ਨੇ ਕਿ the biggest obstacle are the mandatory requirement of a passport, ਕਿ ਪਾਸਪੋਰਟ ਹੋਣਾ ਜਿਹੜਾ ਹੈ। ਹੁਣ ਜਿਨ੍ਹਾਂ ਕੋਲ ਪਾਸਪੋਰਟ, ਫਿਰ ਨਾਲ ਦੀ ਨਾਲ ਇਹ ਰਿਊਮਰ ਔਰ ਇਹਨੂੰ ਖਬਰ ਨੂੰ ਫੈਲਾਇਆ ਗਿਆ ਕਿ ਜਿਹਦੇ ਪਾਕਿਸਤਾਨ ਦੀ ਸਟੈਂਪ ਲੱਗੀ ਹੋਏਗੀ, ਜੇ ਉਹਨਾਂ ਨੇ ਬਾਹਰਲੇ ਮੁਲਕਾਂ ਜਾਣਾ ਤਾਂ ਉਹਨਾਂ ਨੂੰ ਵੀਜ਼ਾ ਨਹੀਂ ਮਿਲੇਗਾ। ਹਾਲਾਂਕਿ ਪਾਸਪੋਰਟ ਤੇ ਕੋਈ ਸਟੈਂਪ ਨਹੀਂ ਲੱਗਦੀ, ਅੱਡ ਕਾਗਜ਼ ਹੁੰਦੇ, ਲੇਕਿਨ ਇਹ ਵੀ ਪਹਿਲਾਂ ਪਾਸਪੋਰਟ ਨਹੀਂ ਹੈ, ਜੇ ਉਹ ਬਣਾਉਣਾ ਹੈ। ਸਾਰੀਆਂ ਰਿਪੋਰਟਾਂ ਜੋ ਕੱਢਿਆ ਫਿਰ ਉਹਨਾਂ ਨੇ ਕਿਹਾ ਕਿ ਭਈ ਇਹ ਹੈ। ਔਰ ਫਿਰ ਉਹਨਾਂ ਨੇ ਕਿਹਾ ਡਿਵੋਟੀਜ਼ ਆਰ ਸਬਜੈਕਟਡ ਟੂ ਐਟ ਦਾ ਇੰਟੈਗਰੇਟਿਡ ਚੱਕ ਪੋਸਟ ਦਾ ਸਟਾਰਟਿੰਗ ਪੁਆਇੰਟ ਆਫ 4.6 ਕਿਲੋਮੀਟਰ ਲੌਂਗ ਕੋਰੀਡੋਰ। ਇਹ 4.5 ਕਿਲੋਮੀਟਰ ਦਾ ਕੋਰੀਡੋਰ ਹੈ, ਉੱਥੇ ਚੈੱਕ ਪੋਸਟ ਬਣਾਈ ਹੋਈ ਹੈ। ਔਰ ਹੁਣ ਈਵਨ ਜਿਹੜੇ ਬਾਕੀ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਂਦੇ ਨੇ ਪਾਕਿਸਤਾਨ 'ਚ, ਉਹਨਾਂ ਦੇ ਉੱਤੇ ਉਨੀਆਂ ਰੈਸਟ੍ਰਿਕਸ਼ਨਸ ਨਹੀਂ ਨੇ। Once a pilgrim reaches the ICP ਹੈ ਇੰਟੈਗਰੇਟਿਡ ਚੈੱਕ ਪੋਸਟ ਕਰਤਾਰਪੁਰ ਕੋਰੀਡੋਰ ਲਈ। Once a pilgrim reaches ICP for his onward journey, he is put under the lens by various agencies. ਉਹਨੂੰ ਲੈਂਸ ਦੇ ਉੱਤੇ ਲੈ ਆਉਂਦੇ ਨੇ। ਕਿਹੜੀਆਂ ਏਜੰਸੀਆਂ? ਉਹ ਜਿਹੜੀਆਂ ਨੇ ਉਹ ਉੱਥੇ ਉਹਦੇ ਉੱਤੇ ਅੱਖ ਰੱਖ ਰਹੀਆਂ ਹੁੰਦੀਆਂ ਨੇ, ਆਰਮੀ, BSF, ਪੰਜਾਬ ਪੁਲਿਸ, ਇੰਟੈਲੀਜੈਂਸ ਬਿਊਰੋ ਐਂਡ ਰਾ। ਇਹ ਹੁਣ ਸਾਰੀਆਂ ਏਜੰਸੀਆਂ ਜਿਹੜੀਆਂ ਨੇ, ਇਹ ਜਿਹੜੀਆਂ ਬਾਕੀ ਅਦਰਵਾਈਜ਼ ਨਹੀਂ ਹੈ, ਜਿਹੜੇ ਪਾਕਿਸਤਾਨ ਦੇ ਬਾਕੀ ਗੁਰਦੁਆਰਿਆਂ ਜਾ ਰਹੇ ਨੇ। ਐਂਡ ਵਾਂਸ ਹੀ ਰੀਚਿਸ ਦਾ ਸ਼ਰਾਈਨ, ਪਾਕਿਸਤਾਨੀ ਏਜੰਸੀਜ਼ ਪੁੱਟ ਹਿਮ ਔਨ ਨੋਟਿਸ। ਜਦੋਂ ਉੱਥੇ ਪਹੁੰਚੀਆਂ ਫਿਰ ਪਾਕਿਸਤਾਨ ਦੀਆਂ ਏਜੰਸੀਆਂ ਆਪਣੀ ਪੜਤਾਲ ਸ਼ੁਰੂ ਕਰਦੀਆਂ ਨੇ। ਦੇਅਰ ਹੈਵ ਈਵਨ ਬੀਨ ਐਲੀਗੇਸ਼ਨਸ that police hound devotees by asking them inconvenient questions once they return. ਜੇ ਮੱਥਾ ਟੇਕ ਕੇ ਵਾਪਸ ਆਏ ਤੇ ਉਹ ਕੁੱਤਿਆਂ ਦੀ ਤਰ੍ਹਾਂ ਜਿਹੜੇ ਇਹਨਾਂ ਦੀਆਂ ਏਜੰਸੀਆਂ ਵਾਲੇ, ਪੁਲਿਸ ਵਾਲੇ, ਉਹ ਯਾਤਰੂਆਂ ਦੇ ਪਿੱਛੇ ਪੈਂਦੇ ਨੇ, ਉਹਨਾਂ ਤੋਂ ਜਿਹੜੇ ਨੇ ਬੇਮਤਲਬ ਜਿਹੜੇ ਨੇ ਸਵਾਲ ਪੁੱਛ ਰਹੇ ਹੁੰਦੇ ਨੇ। ਯੰਗਸਟਰਸ ਫੀਅਰ that if their details are uploaded on international immigration software, chances are that western countries will reject their visa applications. ਹੁਣ ਜਿਹੜੇ ਯੰਗਸਟਰਸ ਨੇ ਉਹ ਇਸ ਲਈ ਨਹੀਂ ਜਾਣਦੇ। ਉਹਨਾਂ ਨੇ ਕਿਹਾ ਵੀ ਜਦੋਂ ਇਹਨਾਂ ਨੇ ਕਰਨਾ ਹੈ ਅਪਲੋਡ, ਕਿਉਂਕਿ ਵੀਜ਼ੇ ਤੁਸੀਂ ਜਾਣ ਲਈ ਅਪਲਾਈ ਤਾਂ ਉਹਦੇ ਵੀ ਉਹ ਤਾਂ ਇੰਟਰਨੈਸ਼ਨਲ ਸੌਫਟਵੇਅਰ ਹੈ, ਇਹ ਵੈਸਟਰਨ ਕੰਟਰੀਜ਼ ਕੋਲ ਵੀ ਜਾਏਗਾ ਕਿ ਜੀ ਪਾਕਿਸਤਾਨ ਤੋਂ ਮੁੜੇ ਨੇ। ਔਰ ਹੁਣ ਇਹ ਹੈ ਕਿ ਭਾਈ ਇੱਕ ਪਾਸੇ ਉਹਨਾਂ ਨੇ ਤੁਹਾਨੂੰ ਕਿੰਨੀਆਂ ਰੁਕਾਵਟਾਂ ਖੜੀਆਂ ਕੀਤੀਆਂ, ਕਿੰਨੀਆਂ ਜਿਹੜੀਆਂ ਨੇ ਉਹ ਨੈਗੇਟਿਵਿਟੀਜ਼, ਔਰ ਕਿੰਨੀਆਂ ਏਜੰਸੀਆਂ ਤੁਹਾਡੇ ਸਿਰ ਤੇ ਲਾਈਆਂ ਹੋਈਆਂ। ਇਹ ਸਾਡਾ ਮੁਲਕ ਹੈ, ਜਿਹੜੇ ਇੱਕ ਲੋਕ ਇੱਕ ਖਾਸ ਤੌਰ ਤੇ ਜਿਨ੍ਹਾਂ ਨੂੰ ਜਦੋਂ ਖਾਲਿਸਤਾਨ ਦੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਲੱਗਦਾ ਜੀ ਨਹੀਂ ਦੇਖੋ, ਜੇ ਖਾਲਿਸਤਾਨ ਬਣ ਗਿਆ ਅਸੀਂ ਕਿਵੇਂ ਪਟਨਾ ਸਾਹਿਬ ਕਿਵੇਂ ਜਾਵਾਂਗੇ, ਹਜ਼ੂਰ ਸਾਹਿਬ ਕਿਵੇਂ ਆ ਜੋ ਹੁਣ ਤੁਹਾਨੂੰ ਮਿਲਿਆ, ਜਿਹੜੀ ਜਿਹਦੇ ਲਈ ਅਸੀਂ ਅਰਦਾਸ ਕਰਦੇ ਹਾਂ 75 ਸਾਲ ਤੋਂ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ, ਜਿਨ੍ਹਾਂ ਦੇ ਕੋਲ ਜਿਨ੍ਹਾਂ ਦੀ ਟੈਰੀਟਰੀ 'ਚ ਇਹ ਹੈ, ਉਹ ਤੁਹਾਨੂੰ ਸਾਰੀਆਂ ਸਹੂਲਤਾਂ ਦੇ ਕੇ ਉਹਨਾਂ ਨੇ ਇਹ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਜਿਹੜਾ ਉਹ ਬਣਾਇਆ ਔਰ ਉਹ ਦਿੱਤਾ, ਪਰ ਉਹ ਤੁਹਾਨੂੰ ਈਵਨ ਉੱਥੇ ਵੀ ਜਿਹੜਾ ਹੈ ਉਹ ਜਾਣ ਤੋਂ ਰੁਕਾਵਟਾਂ ਖੜੀਆਂ ਕਰ ਰਹੇ ਨੇ। ਇਹ ਹੁਣ ਅਸੀਂ ਦੇਖਣਾ, ਜੇ ਤਾਂ ਐਵੇਂ ਬਲੇਮ ਗੇਮ 'ਚ ਹੀ ਪੈਣਾ ਕਿ ਜੀ ਹੁਣ ਕਾਹਨੂੰ ਜੀ ਫਲਾਣੇ ਜੀ ਉਹ ਕਿਉਂ ਨਹੀਂ ਜਾ ਰਹੇ ਜੀ, ਤੇ ਹਕੀਕਤ ਇਹ ਖੁਦ ਹੀ ਬਿਆਨ ਰਹੇ ਨੇ ਕਿ ਕਿਵੇਂ ਇਹ ਜਿਹੜੇ ਨੇ ਖੁਦ ਇਹਨਾਂ ਨੇ ਜਿਹੜਾ ਐਂਥੂਜ਼ੀਆਜ਼ਮ ਸੀ ਉਹਨੂੰ ਫੀਅਰ 'ਚ ਕਨਵਰਟ ਕੀਤਾ, ਫੀਅਰ ਨੂੰ ਫਰਦਰ ਜਿਹੜਾ ਉਸ ਦੇ ਉੱਤੇ ਏਜੰਸੀਆਂ ਲਿਆ ਕੇ ਬਿਠਾ ਦਿੱਤੀਆਂ ਔਰ ਇੱਕ ਖੌਫ ਭਰਪਾ ਕਰ ਦਿੱਤਾ ਹੈ ਕਿ ਭਾਈ ਜਿਹੜੇ ਵਾਪਸ ਆਉਂਦੇ ਨੇ ਉਹਨਾਂ ਨੂੰ ਵੀ ਅੱਗੋਂ ਜਿਹੜਾ ਉਹ ਫਿਰ ਪੁੱਛਗਿੱਛ ਦੇ ਲਈ ਜਿਹੜਾ ਉਹ ਕਈ ਵਾਰ ਜਿਹੜਾ ਉਹ ਕਾਫੀ ਬੇਆਰਾਮ ਕਰਦੇ ਨੇ। ਔਰ ਅਸੀਂ ਜਿਵੇਂ ਕਲੋਜ਼ਿੰਗ ਦੇ ਵਿੱਚ ਰੂਹਾਨੀ ਵਿਚਾਰ ਕਰਦੇ ਹਾਂ, ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ, ਨਾਮ ਤੇ ਆਏ ਸੋ ਸੁਖੀ ਤਿਸ ਮੁਖ ਊਜਲ ਹੋਏ, ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ, ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ, ਮੇਰੇ ਮਨ ਹਰ ਹਰ ਨਾਮ ਧਿਆਏ, ਨਾਮ ਸਹਾਈ ਸਦਾ ਸੰਗੇ ਆਗੇ ਲੈ ਛਡਾਏ। ਰਹਾਓ, ਜਿਵੇਂ ਰਹਾਓ ਦੀ ਤੁਕ ਵਿਚਾਰ ਦੇ ਲਈ ਕੇਂਦਰੀ ਨੁਕਤਾ ਹੁੰਦੀ ਹੈ ਕਿ ਹੇ ਮੇਰੇ ਮਨ,
ਉਸ ਵਾਹਿਗੁਰੂ ਨੂੰ ਯਾਦ ਕਰ, ਰੱਬ ਦੇ ਨਾਂ ਦੇ ਨਾਲ ਜੁੜ, ਮੇਰੇ ਮਨ ਹਰ ਹਰ ਨਾਮ ਧਿਆਏ, ਨਾਮ ਸਹਾਈ ਸਦਾ ਸੰਗ, ਆਗਿਆ ਲੈ ਛਡਾਏ। ਇਹ ਵਾਹਿਗੁਰੂ ਦੀ ਇਬਾਦਤ, ਵਾਹਿਗੁਰੂ ਦਾ ਨਾਂ ਹਮੇਸ਼ਾ ਤੇਰੇ ਸੰਗ ਹੈ। ਅੱਗੇ ਵੀ ਜਦੋਂ ਤੇਰਾ ਹਿਸਾਬ ਕਿਤਾਬ ਹੋਣਾ, ਇਹ ਇਬਾਦਤ ਹੀ ਤੇਰੇ ਕੰਮ ਆਉਣ ਵਾਲੀ ਹੈ। ਇਸ ਲਈ ਤੈਨੂੰ ਛਡਾਣਾ। ਹੋਰ ਕੋਈ ਵੀ ਜੋ ਤੂੰ ਦੁਨਿਆਵੀ ਦੌਲਤ ਕਾਇਮ ਕਰਨ ਦੇ ਲਈ ਜਾਂ ਕਮਾਉਣ ਦੇ ਵਿੱਚ ਲੱਗਾ ਹੋਇਆ ਹੈ, ਇਹ ਤੇਰੇ ਕਿਸੇ ਕੰਮ ਨਹੀਂ ਆਣੀ। ਨਾਮ ਤੇ ਆਏ ਸੋ ਸੁਖੀ, ਤਿਸ ਮੁਖ ਉਜਲ ਹੋਏ। ਜਿਹੜਾ ਨਾਮ ਦੇ ਵਿੱਚ ਆਪਣਾ ਧਿਆਨ ਧਰਦਾ ਹੈ ਉਹ ਸੁਖੀ ਹੈ, ਉਸ ਦਾ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਵੀ ਮੁਖ ਉਜਲਾ ਹੁੰਦਾ ਹੈ। ਪੂਰੇ ਗੁਰ ਤੇ ਪਾਈ ਹੈ ਪ੍ਰਗਟ ਸਭਨੀ ਲੋਏ, ਕਿ ਇਹ ਸਾਰੇ ਸੰਸਾਰ ਨੂੰ ਜ਼ਾਹਰ ਹੈ। ਲੋਏ ਹੈ ਵਰਲਡ, ਸੰਸਾਰ, ਕਿ ਭਾਈ ਇਹ ਉਸ ਵਾਹਿਗੁਰੂ ਤੱਕ ਪਹੁੰਚ ਪੂਰੇ ਗੁਰੂ ਦੇ ਰਾਹੀਂ ਹੁੰਦੀ ਹੈ। ਸਾਧ ਸੰਗਤ ਕੇ ਘਰ ਵਸੈ ਇੱਕੋ ਸੱਚਾ। ਜੋ ਤੁਸੀਂ ਸਤ ਸੰਗਤ 'ਚ ਬੈਠਦੇ ਹੋ ਉੱਥੇ ਵੀ ਇਹੀ ਗੱਲ ਦ੍ਰਿੜ ਕਰਵਾਈ ਜਾਂਦੀ ਹੈ ਕਿ ਇੱਕੋ ਸੱਚਾ ਵਾਹਿਗੁਰੂ ਹੈ, ਜਿਸ ਦੇ ਨਾਲ ਜਿਹੜਾ ਪ੍ਰੀਤ ਸਾਨੂੰ ਉਸ ਉਜਲ ਮੁਖ ਕਰਦੀ ਹੈ, ਦਰਗਾਹ ਦੇ ਵਿੱਚ ਜਿਹੜਾ ਸਾਡੀ ਬੰਦ ਖਲਾਸੀ ਕਰਵਾਉਂਦੀ ਹੈ। ਦੁਨੀਆ ਕੀਆਂ ਵਡਿਆਈਆਂ ਕਵਨੇ ਆਵੇ ਕਾਮ, ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ, ਜਾਂ ਕੇ ਹਿਰਦੈ ਹਰ ਵਸੈ ਸੋ ਪੂਰਾ ਪ੍ਰਦਾਨ। ਕਿ ਦੁਨੀਆ ਦੇ ਵਿੱਚ ਜਿਹੜੀ ਬੱਲੇ ਬੱਲੇ ਆ ਵਡਿਆਈਆਂ ਨੇ ਉਹ ਕਿਸੇ ਕੰਮ ਆਉਣ ਵਾਲੀਆਂ ਨਹੀਂ ਨੇ। ਜਿਹੜਾ ਮਾਇਆ ਦਾ ਰੰਗ ਹੈ ਇਹ ਕਸੁੰਭ ਦੇ ਫੁੱਲ ਵਾਂਗ ਹੈ, ਚਮਕ ਦਮਕ ਜ਼ਰੂਰ ਹੈ ਲੇਕਿਨ ਇਹ ਉੜ ਜਾਂਦਾ ਹੈ। ਰੱਬ ਦਾ ਨਾਮ ਮਜੀਠ ਰੰਗ ਹੈ, ਪੱਕਾ ਰੰਗ ਹੈ, ਉਹ ਹਮੇਸ਼ਾ ਰਹਿਣ ਵਾਲਾ ਹੈ। ਔਰ ਇਹ ਜਿਹੜਾ ਬਾਕੀ ਦੁਨਿਆਵੀ ਰੰਗ ਨੇ, ਹੈ ਨਿਦਾਨ, ਹੈ ਮੂਰਖ, ਇਹ ਅਲਟੀਮੇਟਲੀ ਵਿਨਸ ਜਾਣੇ ਨੇ, ਖਤਮ ਹੋ ਜਾਣੇ ਨੇ। ਜਿਹਦੇ ਦਿਲ ਦੇ ਅੰਦਰ ਪੂਰਾ ਰੱਬ ਵਸਦਾ ਹੈ ਉਹੀ ਅਸਲ ਦੇ ਵਿੱਚ ਸਫਲ ਹੈ, ਉਹੀ ਜੀਵਨ ਸਫਲ ਜੀਵਨ ਮੰਨਿਆ ਜਾਏਗਾ। ਸਾਧੂ ਕੀ ਹੋ ਰੇਣਕਾ, ਆਪਣਾ ਆਪ ਤਿਆਗ, ਉਪਾਪ ਸਿਆਣਪ ਸਗਲ ਛੱਡ, ਗੁਰ ਕੀ ਚਰਨੀ ਲਾਗ, ਤਿਸੈ ਪ੍ਰਾਪਤ ਰਤਨ ਹੋਏ, ਜਿਸ ਮਸਤਕ ਹੋਵੇ ਭਾਗ। ਕਿ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਬਣ ਜਾ, ਰੇਣਕਾ ਹੋ ਜਾ। ਆਪਣਾ ਆਪ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ, ਆਪਣੀਆਂ ਸਿਆਣਪਾਂ ਸਾਰੀਆਂ ਛੱਡ ਦੇ, ਗੁਰੂ ਦੀ ਮੱਤ ਨੂੰ ਧਾਰਨ ਕਰ। ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮੱਤ ਲੈ ਕੇ ਬੰਦਗੀ ਭਗਤੀ ਹੀ ਅਲਟੀਮੇਟਲੀ ਤੇਰਾ ਪਾਰ ਉਤਾਰਾ ਕਰੇਗੀ। ਤਿਸੈ ਪ੍ਰਾਪਤ ਰਤਨ ਹੋਏ, ਜਿਸ ਮਸਤਕ ਹੋਵੇ। ਇਹ ਰੱਬ ਦੀ ਯਾਦ ਦਾ, ਨਾਮ ਦਾ ਜਿਹੜੀ ਬਖਸ਼ਿਸ਼ ਹੈ ਉਹਨਾਂ ਨੂੰ ਹੀ ਪ੍ਰਾਪਤ ਹੋਏਗੀ। ਇਹ ਰਤਨ, ਇਹ ਜੂਲ ਜਿਨ੍ਹਾਂ ਦੇ ਉੱਤੇ ਗੁਰੂ ਦੀ ਰਹਿਮਤ ਹੈ, ਜਿਹੜੇ ਭਾਗਵਾਨ ਨੇ, ਜਿਹੜੇ ਨੇ ਖੁਸ਼ਕਿਸਮਤ ਨੇ। ਤੇ ਅਖੀਰ 'ਚ ਪੰਜਵੇਂ ਨਾਨਕ ਯਾਦ ਦਹਾਨੀ ਕਰਵਾਉਂਦੇ ਨੇ, ਤਿਸੈ ਪ੍ਰਾਪਤ ਭਾਈਓ, ਜਿਸ ਦੇਵੈ ਪ੍ਰਭ ਆਪ, ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਬਿਨਸੈ ਹਉਮੈ ਤਾਪ, ਨਾਨਕ ਕੋ ਗੁਰ ਭੇਟਿਆ, ਬਿਨਸੇ ਸਗਲ ਸੰਤਾਪ। ਕਿ ਭਰਾਵੋ ਇਹ ਉਸਿਆਂ ਨੂੰ ਹੀ ਮਿਲਦਾ, ਤਿਸੈ ਪ੍ਰਾਪਤ ਭਾਈਓ, ਜਿਸ ਦੇਵੈ ਪ੍ਰਭ ਆਪ, ਜਿਹਨੂੰ ਵਾਹਿਗੁਰੂ ਆਪ ਟੁੱਟ ਕੇ, ਤਰਸ ਕਰਕੇ, ਰਹਿਮ ਕਰਕੇ ਬਖਸ਼ਦਾ। ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਬਿਨਸੈ ਹਉਮੈ ਤਾਪ। ਜਿਨ੍ਹਾਂ ਦੇ ਅੰਦਰ ਤਾਂ ਹਉਮੈ ਦਾ ਬੁਖਾਰ ਚੜਿਆ ਹੋਇਆ ਹੈ, ਉਹ ਤਾਂ ਇਸ ਪਾਸੇ ਮੂੰਹ ਹੀ ਨਹੀਂ ਕਰਨਗੇ, ਉਹ ਤਾਂ ਆਪਣੀ ਹਉਮੈ ਦੇ ਵਿੱਚ ਹੀ ਜਿਹੜਾ ਹੈ ਉਹੀ ਟੱਪਦੇ ਫਿਰਨਗੇ। ਤੇ ਜਿਨ੍ਹਾਂ ਦੇ ਗੁਰੂ ਦੀ ਰਹਿਮਤ ਹੁੰਦੀ ਹੈ ਅੰਦਰੋਂ, ਉਹਨਾਂ ਦੇ ਹਉਮੈ ਦਾ ਬੁਖਾਰ ਲੱਥ ਜਾਂਦਾ ਹੈ। ਨਾਨਕ ਕੋ ਗੁਰ ਭੇਟਿਆ, ਬਿਨਸੇ ਸਗਲ ਸੰਤਾਪ। ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਮੈਨੂੰ ਗੁਰੂ ਮਿਲੇ, ਪੂਰਨ ਗੁਰੂ ਮਿਲੇ, ਔਰ ਉਹਨਾਂ ਦੀ ਬਖਸ਼ਿਸ਼ ਦੇ ਨਾਲ ਮੇਰੇ ਸਾਰੇ ਜਿਹੜੇ ਦੁੱਖ ਨੇ, ਰੋਗ ਨੇ, ਸੰਤਾਪ ਨੇ, ਪਛਤਾਵੇ ਨੇ, ਉਹ ਸਾਰੇ ਦੂਰ ਹੋਏ। ਇਹ ਅੱਜ ਦਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਵਸਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਨਾਲ ਸੁਣਾ ਗਿਆ ਦੋ ਦੇਤੀ ਰਹੋ। TV84 ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।